ਉਹ ਇੱਥੇ ਅਦਾਲਤ ਵੀ ਲਾਉਂਦਾ ਹੁੰਦਾ ਸੀ ਔਰ ਲੋਕਾਂ ਨੂੰ ਸਜ਼ਾ ਦੇਣ ਦਾ ਵੀ ਇਖਤਿਆਰ ਸੀ, ਲੇਕਿਨ ਕਦੀ ਕਿਸੇ ਨੇ ਨਾ ਦੇਖੋ ਜੀ ਉੱਤੇ ਆ ਗਿਆ। ਕਹਿੰਦੇ ਨੇ ਕਿ ਸਰਦਾਰ ਨੇ ਜਿਹੜੇ ਇਹਦੇ ਮੁਸਲਮਾਨ ਹੈਗੇ ਸਨ ਨਾ ਵਰਕਰਸ, ਜਿਹੜੇ ਇਹਦੇ ਰਿਆਇਆ ਸੀ, ਉਹਨਾਂ ਵਾਸਤੇ ਵੀ ਮਸਜਿਦ ਬਣਾਈ ਸੀ ਕਿ ਤੁਸੀਂ ਬਈ ਆਪਣੀ ਮਜ਼ਹਬੀ ਰਸੂਮਾਤ ਆਜ਼ਾਦੀ ਨਾਲ ਅਦਾ ਕਰ ਸਕੋ। ਮਿਸਤਰੀ ਸਾਰੇ ਰੋਜ਼ੀ ਧੱਕਾ ਦੇਣ ਵਾਲੇ ਕਾਰੀਗਰ ਨਹੀਂ ਹੈਗੇ, ਉਹਦੇ ਕਾਰੀਗਰ ਦੀ ਪੁਸ਼ਤੀ ਜਿਨ੍ਹਾਂ ਨੇ ਬਣਾਇਆ ਨਾ, ਉਹ ਖਾਨਦਾਨੀ ਕਾਰੀਗਰ ਨੇ। ਇਹ ਦੇਖੋ ਪੁਰਾਣੀ ਛੱਤ ਜਿਹੜੀ ਉਸ ਦੌਰ ਦੀ ਬਣੀ ਹੈ, ਤੇ ਇਹਨੂੰ ਸੀਲਿੰਗ ਕੀਤੀ ਜਾ ਰਹੀ ਹੈ, ਖੂਬਸੂਰਤ ਬਣਾਇਆ ਜਾ ਰਿਹਾ ਔਰ ਪੈਸਾ ਲਾ ਕੇ ਤੇ ਇਹਨੂੰ ਖੰਡਰ ਨੂੰ। ਵਾਹ ਜੀ ਵਾਹ। ਅੱਛਾ, ਇਹ ਪੱਠੇ ਜੀ ਡਿਜ਼ਾਈਨ ਬਣਿਆ। ਇਹ ਸਾਰਾ ਡਿਜ਼ਾਈਨ ਹੀ ਪੱਠੇ, ਇਹ ਜਿਹੜੇ ਸੱਚੇ ਹਨ ਸਾਰੇ ਡਿਜ਼ਾਈਨ। ਅੱਛਾ, ਇਹ ਗਾਰਡਰ ਉਹ ਪੁਰਾਣੇ ਨੇ ਜੀ। अस्सलाम वालेकुम दोस्तों, मैं औरंगजेब बेग। झलकियां ਤੁਸੀਂ ਦੇਖ ਲਈਆਂ ਨੇ, ਹੁਣ ਮੈਂ ਤੁਹਾਨੂੰ ਦਿਖਾਉਣਾ ਸਰਦਾਰ ਮੰਗਲ ਸਿੰਘ ਉਹਨਾਂ ਦੀ ਹਵੇਲੀ। ਸਰਦਾਰ ਮੰਗਲ ਸਿੰਘ ਕੌਣ ਸਨ, ਕਿੱਥੇ ਰਹਿੰਦੇ ਸਨ, 1947 ਦੀ ਪਾਰਟੀਸ਼ਨ ਤੋਂ ਬਾਅਦ ਇਹਨਾਂ ਦੀ ਹਵੇਲੀ ਖਾਲੀ ਹੋਈ ਤੇ ਕਿਹੜਾ ਖਾਨਦਾਨ ਆ ਕੇ ਆਬਾਦ ਹੋਇਆ, ਔਰ ਅੱਜ ਇਹਦੇ ਵਿੱਚ ਕਿੰਨੇ ਖਾਨਦਾਨ ਆਬਾਦ ਨੇ। ਲੋਕੀ ਇਸ ਹਵੇਲੀ ਨੂੰ ਰੈਨੋਵੇਟ ਕਰਕੇ ਤੇ ਨਵੀਂ ਬਣਾ ਰਹੇ ਨੇ, ਯਾਨੀ ਇਹਨੂੰ ਢਾਹ ਨਹੀਂ ਰਹੇ ਲੇਕਿਨ ਇਹਨੂੰ ਰੈਨੋਵੇਟ ਕਰ ਰਹੇ ਨੇ, ਤਜ਼ੀਨੋ ਰਾਇਸ਼ ਕਰ ਰਹੇ ਨੇ। ਇਹ ਹਵੇਲੀ ਹੈ ਕਿੱਥੇ ਵੇ? ਕੋਟ ਸ਼ੇਰਾ ਪਿੰਡ ਦਾ ਨਾਮ ਕੋਟ ਸ਼ੇਰਾ ਤੇ ਤਹਿਸੀਲ ਤੇ ਜ਼ਿਲ੍ਹਾ ਗੁਜਰਾਂਵਾਲਾ। ਤੇ ਚਲੋ ਚੱਲਨੇ ਆ, ਇਹ ਤੁਹਾਨੂੰ ਬੜੀ ਆਲੀਸ਼ਾਨ ਆਪਣੇ ਦੌਰ ਦਾ ਮਹੱਲ ਵਾਲਨੇ ਆ ਅੱਜ ਕੇ ਸਾਲ ਦੇ ਵਿੱਚ। ਲੋ ਜੀ ਪਿਆਰੇ ਦੋਸਤੋ, ਇਹ ਆ ਗਈਆਂ ਉਹ ਗਲੀਆਂ ਜਿਹੜੀਆਂ ਜਾਂਦੀਆਂ ਨੇ ਸਰਦਾਰ ਮੰਗਲ ਸਿੰਘ ਦੀ ਹਵੇਲੀ ਨੂੰ। ਬਿਲਕੁਲ ਇਹ ਛੋਟਾ ਜਿਹਾ ਪਿੰਡ ਹੈਗਾ ਕੋਟ ਸ਼ੇਰਾ, ਗੁਜਰਾਂਵਾਲੇ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹੈ, ਨੁਸ਼ਹਿਰਾ ਵਿਰਕਾਂ ਰੋਡ ਤੇ ਇਹ ਜਨਾਬ ਉਹ ਪੁਰਾਣੀਆਂ ਗਲੀਆਂ ਜਿੱਥੇ ਬਹੁਤ ਵੱਡਾ ਮਹੱਲ ਅੱਜ ਵੀ ਮੌਜੂਦ ਹੈ। ਤੇ ਇਹ ਆ ਗਿਆ ਜਨਾਬ ਮਹੱਲ। ਓਏ ਹੋਏ ਹੋਏ, ਵੇਖੋ ਜੀ ਕਿਹੜੇ ਲੋਕ ਬਣਾ ਗਏ ਹੈ। ਇਹ ਦੇਖੋ ਜੀ, ਇਹ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾ ਲਣਾ। ਇਹ ਸਾਰਾ ਮਹੱਲ ਏ, ਇਹਦੇ 4 ਚੁਫੇਰੇ ਬਾਗ ਹੁੰਦੇ ਸਨ, ਜਿੱਥੇ ਘਰ ਬਣ ਗਏ ਨਾ ਇੱਥੇ ਬਾਗ ਹੁੰਦੇ ਸਨ। ਤੇ ਸਰਦਾਰ ਮੰਗਲ ਸਿੰਘ ਦੇ ਬਾਰੇ 'ਚ ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਬਜ਼ੁਰਗਾਂ ਨੇ ਦੱਸਿਆ ਕਿ ਉਹ ਬਹੁਤ ਨੇਕ ਦਿਲ ਇਨਸਾਨ ਸੀ। ਹੈ ਤੇ ਸਿੱਖ ਸਰਦਾਰ ਸੀ, ਲੇਕਿਨ ਇੰਨਾ ਕੁ ਨੇਕ ਦਿਲ ਸੀ ਕਿ ਉਹਨੇ ਕਦੀ ਕਿਸੇ ਨਾਲ ਜ਼ੁਲਮ ਜ਼ਿਆਦਤੀ ਨਹੀਂ ਸੀ ਕੀਤੀ। ਅੰਗਰੇਜ਼ ਨੇ ਉਹਨੂੰ ਇਜ਼ਾਜ਼ੀ ਮੈਜਿਸਟ੍ਰੇਟ ਬਣਾਇਆ ਸੀ ਔਰ ਤਕਰੀਬਨ 12 ਪਿੰਡਾਂ ਦੇ ਵਿੱਚ ਉਹਦਾ ਰਕਬਾ ਸੀ, ਯਾਨੀ ਕਿ ਉਹ ਇੱਥੇ ਅਦਾਲਤ ਵੀ ਲਾਉਂਦਾ ਹੁੰਦਾ ਸੀ ਔਰ ਲੋਕਾਂ ਨੂੰ ਸਜ਼ਾ ਦੇਣ ਦਾ ਵੀ ਇਖਤਿਆਰ ਸੀ, ਲੇਕਿਨ ਕਦੀ ਕਿਸੇ ਨਾਲ ਨਾ ਇਨਸਾਫੀ ਨਹੀਂ ਸੀ ਕੀਤੀ, ਜ਼ੁਲਮ ਨਹੀਂ ਸੀ ਕੀਤਾ ਕਦੀ ਕਿਸੇ ਨਾਲ। ਤੇ ਉਹਦਾ ਬਣਾਇਆ ਹੋਇਆ ਮਹੱਲ ਇਹ ਹੁਣ ਜਨਾਬ ਅੱਜ ਆਖਰੀ ਸਾਵਾਂ ਲੈ ਗਿਆ। ਇਹਦੇ 4 ਚੁਫੇਰੇ ਬਾਗ ਹੁੰਦੇ ਸਨ ਤੇ ਕਹਿੰਦੇ ਨੇ ਕਿ ਉਹ ਬਾਗ ਤੇ ਇਹ ਮਹੱਲ ਸਮੇਤ ਤਕਰੀਬਨ 17 ਏਕੜ ਦਾ ਰਕਬਾ ਸੀ ਇਸ ਕੋਟ ਸ਼ੇਰਾ ਪਿੰਡ ਦੇ ਵਿੱਚ। ਤੇ ਉੱਤੇ ਜਾ ਕੇ ਤੁਹਾਨੂੰ ਦਿਖਾ ਲਦੇ ਆ ਜੀ, ਇਹ ਆ ਗਈਆਂ ਇਹਦੀਆਂ ਸੀੜੀਆਂ। ਇਹਦੇ 2 3 4 ਦਰਵਾਜ਼ੇ ਨੇ ਚਾਰੋਂ ਸਾਈਡਾਂ ਤੇ। ਉੱਤੇ ਚੱਲਦੇ ਆ ਜੀ, ਉਹ ਇੱਕ ਬੱਚੀ ਆ ਰਹੀ ਹੈ। ਓਏ ਹੋਏ ਵੇਖੋ ਜੀ, ਉਹੀ ਪੁਰਾਣੀਆਂ ਸੀੜੀਆਂ ਹੈ। ਕਿੱਥੇ ਗਏ ਉਹ ਲੋਕ ਹੈ ਜੀ। ਛੋਟੀਆਂ ਛੋਟੀਆਂ ਤੰਗ ਗਲੀਆਂ, ਛੋਟੀਆਂ ਛੋਟੀਆਂ ਪਿੰਡਾਂ 'ਚ ਵੀ ਇਹਨਾਂ ਨਾਲ ਵੱਡੇ ਮਹੱਲ ਬਣਾ ਗਏ। ਇਹ ਦੇਖੋ ਜੀ ਉੱਤੇ ਆ ਗਿਆ। ਕਹਿੰਦੇ ਨੇ ਕਿ ਸਰਦਾਰ ਨੇ ਜਿਹੜੇ ਇਹਦੇ ਮੁਸਲਮਾਨ ਹੈਗੇ ਸਨ ਨਾ ਵਰਕਰਸ, ਜਿਹੜੇ ਇਹਦੇ ਰਿਆਇਆ ਸੀ, ਉਹਨਾਂ ਵਾਸਤੇ ਵੀ ਮਸਜਿਦ ਬਣਾਈ ਸੀ ਕਿ ਤੁਸੀਂ ਬਈ ਆਪਣੀ ਮਜ਼ਹਬੀ ਰਸੂਮਾਤ ਆਜ਼ਾਦੀ ਨਾਲ ਅਦਾ ਕਰ ਸਕੋ। ਤੇ ਇਹ ਆ ਗਿਆ ਜਨਾਬ ਉਹ ਪੁਰਾਣਾ ਮਹੱਲ। ਓਏ ਹੋਏ ਵੇਖੋ ਜੀ, ਛੱਤਾਂ ਹੋਈ ਪੁਰਾਣੀਆਂ ਤੇ ਇਹ ਦਰਵਾਜ਼ੇ ਤੁਸੀਂ ਦੇਖੋ। ਇਹ ਆਪਣੇ ਦੌਰ ਦਾ ਬੜਾ ਵੱਡਾ ਮਹੱਲ ਲਗਜ਼ਰੀ। ਇਹ ਛੱਤਾਂ ਨੇ ਜਿਹੜੀਆਂ ਇਸ ਤਰ੍ਹਾਂ ਜਿਸ ਤਰ੍ਹਾਂ ਸਟੇਸ਼ਨ ਦੀਆਂ ਨਹੀਂ ਹੁੰਦੀਆਂ, ਪੁਰਾਣੇ ਅੰਗਰੇਜ਼ ਦੌਰ ਦਾ ਸਟੇਸ਼ਨ ਬਣਿਆ। ਇਹ ਦੇਖੋ ਜੀ, ਇਹ ਬਰਾਮਦੇ ਨੇ। ਇਹ ਮੇਨ ਜਿਹੜਾ ਨਾ ਮਜ਼ੀਦ ਕਮਰਿਆਂ ਨੂੰ ਜਾਣ ਵਾਸਤੇ ਡੋਰ ਹੈਗਾ। ਇਹ ਜਿਹੜਾ ਅੰਦਰ ਚੱਲ ਕੇ ਤੁਹਾਨੂੰ ਵਿਖਾਲਣੇ ਪਹਿਲਾਂ, ਲੇਕਿਨ ਤੁਹਾਨੂੰ ਮੈਂ ਬਰਾਮਦਿਆਂ ਦੀ ਇਹ ਖੂਬਸੂਰਤੀ ਵਿਖਾ ਲਾਂ। ਇਹ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਤਕਰੀਬਨ ਇਹਦੇ ਵਿੱਚ ਕੋਈ 200 ਲੋਕ ਰਹਿੰਦੇ ਹੁੰਦੇ ਸਨ, ਯਾਨੀ ਕਿ ਬੜਾ ਵੱਡੇ ਜਿਹੜੇ ਨਾ ਪਰਿਵਾਰ ਦੇ ਨੇ ਇੱਥੇ ਆ ਕੇ ਤੇ ਬਸੇਰਾ ਕੀਤਾ ਸੀ। ਇਹ ਦੇਖੋ ਜੀ। ਅੱਛਾ, ਇਹ ਪੁਰਾਣੀ ਛੱਤ ਹੈ ਤੇ ਜਿਹੜੇ ਕੁਝ ਲੋਕ ਰਹਿ ਨੇ ਇਹਨੂੰ ਰੈਨੋਵੇਟ ਵੀ ਕਰ ਰਹੇ ਨੇ। ਬੜੀ ਖੁਸ਼ੀ ਹੋਈ ਵੇਖ ਕੇ। ਇਹ ਦੇਖੋ ਪੁਰਾਣੀ ਛੱਤ ਜਿਹੜੀ ਉਸ ਦੌਰ ਦੀ ਬਣੀ ਹੈ ਤੇ ਇਹਨੂੰ ਸੀਲਿੰਗ ਕੀਤੀ ਜਾ ਰਹੀ ਹੈ, ਖੂਬਸੂਰਤ ਬਣਾਇਆ ਜਾ ਰਿਹਾ ਔਰ ਪੈਸਾ ਲਾ ਕੇ ਤੇ ਇਹਨੂੰ ਖੰਡਰ ਨੂੰ ਦੁਬਾਰਾ ਖੂਬਸੂਰਤ ਕੀਤਾ ਜਾ ਰਿਹਾ। ਇਹ ਦੇਖੋ ਜੀ, ਉਹੀ ਪੁਰਾਣਾ ਮਹੱਲ ਤੇ ਸੀਲਿੰਗ ਨਾਲ ਕਿੱਡਾ ਖੂਬਸੂਰਤ ਹੁਣ ਮਹੱਲ ਲੱਗ ਰਿਹਾ। ਇਹ ਰੈਨੋਵੇਸ਼ਨ ਜਿਹੜੀ ਇਹਦੀ ਹੋ ਰਹੀ ਉਹਦੇ ਨਾਲ ਇਹ ਮਹੱਲ ਲੱਗ ਰਿਹਾ। ਵਾਹ ਜੀ ਵਾਹ, ਕਿਆ ਜ਼ਬਰਦਸਤ ਹੈ। ਇਹ ਦੇਖੋ, ਹਾਲੇ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਇਹਦਾ ਪੂਰਾ ਵਿਊ। ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਕਿ ਐਡਾ ਖੂਬਸੂਰਤ ਔਰ ਵੱਡਾ ਮਹੱਲ। ਕੋਟ ਸ਼ੇਰਾ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵੀ ਗੁਜਰਾਂਵਾਲਾ, ਠੀਕ ਹੈ ਜੀ। ਸਰਦਾਰ ਮੰਗਲ ਸਿੰਘ ਦੇ ਜਿਹੜਾ ਨਾ ਉਹ ਕਹਿੰਦੇ ਨੇ ਕਿ ਇੱਥੇ ਉਹਨੇ ਨਾ ਕਦੀ ਝਟਕੇ ਦੇ ਨਾਲ
ਗੈਰ ਮੁਸਲਮਾਨ ਨੂੰ ਗੋਸ਼ਤ ਕਰਨ ਦਿੱਤਾ ਸੀ ਔਰ ਨਾ ਹੀ ਮੁਸਲਮਾਨਾਂ ਨੂੰ ਇਜਾਜ਼ਤ ਸੀ ਕਿ ਉਹ ਗਾਏ ਜ਼ਬਾ ਕਰਨ ਤਾਂ ਕਿ ਲੜਾਈ ਝਗੜਾ ਹੋਏ ਹੀ ਨਾ। ਤੇ ਇਹ ਦੇਖੋ ਅੰਦਰ ਜਨਾਬ ਕਮਰਾ ਉਹ ਪੁਰਾਣਾ, ਉਹਦੇ ਵਿੱਚ ਇਹ ਦੇਖੋ ਖਿੜਕੀਆਂ ਹਲੇ ਵੀ ਪੁਰਾਣੀਆਂ ਲੱਗੀਆਂ ਨੇ। ਕਿਆ ਖੂਬਸੂਰਤ ਜਨਾਬ ਪੁਰਾਣੀ ਖਿੜਕੀ। ਤੇ ਇਹਦੇ ਵਿੱਚ ਲੱਗੇ ਨੇ ਮਿਸਤਰੀ ਜਿਹੜੇ ਕਿ ਇਹਨੂੰ ਸੀਲਿੰਗ ਤੇ ਪੈਲਿੰਗ ਵਗੈਰਾ ਕਰ ਰਹੇ ਨੇ ਇਹਦੇ ਨਾ ਦੀਵਾਰਾਂ ਨੂੰ। ਇਹ ਦੇਖੋ ਤੁਸੀਂ ਬਹੁਤ ਹੀ ਜ਼ਬਰਦਸਤ ਕੰਮ ਹੋ ਰਿਹਾ ਔਰ ਅਸਲ ਸ਼ੀਸ਼ ਮਹੱਲੇ ਬਣ ਗਿਆ ਜਨਾਬ। ਹੁਣ ਤੁਸੀਂ ਦੇਖੋ ਨਹੀਂ ਤੇ ਇਹਦੇ ਚ ਕਿਤੇ ਕੋਈ ਸਰੀਆ ਸੁਰੀਆ ਵੀ ਮੇਰਾ ਹਾਲ ਨਿਕਲਦਾ ਪਿਆ ਅੰਗਲਾ ਇਹਦਾ ਕੰਧਾਂ ਚੋਂ ਕਿ ਨਹੀਂ? ਬਾਕੀ ਕੋਈ ਚੀਜ਼ ਨਹੀਂ ਨਿਕਲਦੀ, ਸਿਰਫ ਆ ਜਿਹੜੀ ਚਿਨਾਈ ਲੱਗੀ ਨੇ ਜਿਹੜਾ ਆ ਲੱਗਿਆ ਬਸ ਚੁੰਨਾ ਮਿਕਸ ਕਰਕੇ ਇਹ ਰਗੜ ਕੇ ਲੱਗਿਆ ਗਰਾਸ ਨਾਲ, ਇਹਦਾ ਹੀ ਕਮਾਲ ਹੈ ਸਾਰਾ। ਇਹਦਾ ਮਤਲਬ ਕਿ ਅੱਜ ਕੱਲ ਦੇ ਸਾਡੇ ਜਿਹੜੇ ਹੈਗੇ ਨੇ ਮਿਸਤਰੀ ਉਹ ਇਹੋ ਜਿਹਾ ਘਰ ਨਹੀਂ ਬਣਾ ਸਕਦੇ। ਹਾਂਜੀ ਨਾ ਸਵਾਲ ਹੀ ਪੈਦਾ ਨਹੀਂ, ਅੱਜ ਕੱਲ ਇਸ ਤਰ੍ਹਾਂ ਦਾ ਮਿਸਤਰੀ ਪੈਦਾ ਹੀ ਨਹੀਂ ਹੋਣਾ। ਵਾਕਈ ਵਿੱਚ ਚਾਚੇ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਮਿਸਤਰੀ ਨੂੰ ਸਾਰੇ ਰੋਜ਼ੀ ਧੱਕਾ ਦੇਣ ਵਾਲੇ ਕਾਰੀਗਰ ਨਹੀਂ ਹੈਗੇ, ਉਹਦੇ ਕਾਰੀਗਰ ਜਿਹਦੀ ਪੁਸ਼ਤੀ ਜਿਨ੍ਹਾਂ ਨੇ ਬਣਾਇਆ ਨਾ ਉਹ ਖਾਨਦਾਨੀ ਕਾਰੀਗਰ ਨੇ ਹੁੰਦੇ ਸਨ ਨਾ। ਮਿਸਤਰੀ ਕਾਰੀਗਰ ਹੋ ਗਏ, ਮਜ਼ਦੂਰ ਤਬਕਾ ਹੋ ਗਿਆ, ਹਾਂਜੀ ਉਹ ਸਿਰਫ ਰੋਟੀ ਪਾਣੀ ਦੇ ਕੰਮ ਕਰਦੇ ਸਨ। ਵਾਕਈ ਕਣਕ ਦਾ ਸੀਜ਼ਨ ਲੈ ਲਿਆ, ਪੁੰਜੀ ਦਾ ਸੀਜ਼ਨ ਲੈ ਲਿਆ, ਫਸਲ ਦਾ ਸੀਜ਼ਨ ਲੈ ਲਿਆ, ਮੱਝ ਮੁੱਝ ਲੈ ਲਈ ਤੇ ਬਾਕੀ ਲੱਗੇ ਰਹੇ ਕੰਮ ਤੇ। ਹਾਂ ਕੰਮ ਤੇ ਲੱਗੇ ਰਹੇ, ਘਰ ਦਾ ਖਰਚਾ ਸਾਰਾ ਉਹਨਾਂ ਦੇ ਸਿਰ ਕੱਟ ਉੱਥੇ ਹੀ ਚੱਲਦਾ ਸੀ। ਤੇ ਹੁਣ ਭਾਈ 4000 ਰੁਪਏ ਦਿਹਾੜੀ ਤਾਂ ਨਹੀਂ ਪੂਰਾ ਪੈਂਦਾ। ਵਾਕਈ ਚਾਚੇ ਗੱਲਾਂ ਸਹੀ ਖਰੀਆਂ ਕੀਤੀਆਂ। ਇੱਕ ਮਿੰਟ ਫੜੀਏ। ਓਏ ਹੋਏ ਅੱਛਾ ਇਹ ਪੱਠੇ ਚੋਂ ਹੀ ਇਸ ਤਰ੍ਹਾਂ ਦੀ ਆਈ ਹੈ? ਹਾਂਜੀ ਸਿੱਧੀ ਕਰ ਨਾ ਯਾਰ, ਹਾਂ ਇਸ ਤਰ੍ਹਾਂ ਕਰ ਇਹ ਇੰਜ। ਅੱਛਾ ਅੱਛਾ ਹਾਂ ਵਾਹ ਜੀ ਵਾਹ। ਅੱਛਾ ਇਹ ਪੱਠੇ ਜੀ ਡਿਜ਼ਾਈਨ ਬਣਿਆ? ਹਾਂਜੀ ਸਾਰਾ ਡਿਜ਼ਾਈਨ ਹੀ ਪੱਟੇ, ਇਹ ਜਿਹੜੇ ਸੱਚੇ ਸਨ ਇਹ ਸਾਰੇ ਡਿਜ਼ਾਈਨ ਦੇ ਸੱਚੇ ਸਨ। ਵਾਹ ਇਹ ਜਿਹੜਾ ਗੋਲਾ ਬਣਾ ਲਾ ਇਹ ਵੇਖੋ, ਆਹ ਇਹ ਦੇਖੋ ਇਹ ਦੋ ਇੱਟਾਂ ਜਿਹੜੀਆਂ ਨੇ। ਅੱਛਾ ਇਹ ਵੀ ਜਿਹੜੀਆਂ ਨੇ ਪੱਠੇ ਦੀਆਂ ਬਣੀਆਂ ਨੇ ਵਾਕਈ ਬਈ। ਤੇ ਇਹ ਵੀ ਰਗੜਾਈ ਜਿਹੜੀ ਨਾ ਮੇਰੇ ਪੱਠੇ ਦੀ ਕੋਈ ਉਹ ਲੱਗੀਆਂ ਨੇ ਸਾਹਮਣੇ ਆ ਰਹੀਆਂ, ਉਹ ਵੇਖੋ ਥੱਲੇ। ਆਹੋ ਉੱਤੇ ਲੱਗੀਆਂ ਨੇ ਬਿਲਕੁਲ। ਇਹ ਜੁਗਾੜ ਪੁਰਾਣੀ ਹੋਈ ਇਹ ਮੰਗੋ ਜੀ। ਆਹ ਓਏ ਹੋਇਆ ਪੂਰੇ ਕਮਰੇ 'ਚ ਹੀ ਲੱਗਾ ਬਾਰਡਰ ਜੀ। ਭਾਈ ਕਮਾਲ ਹੈ। ਅੱਛਾ ਇਹ ਮੋਰਾ ਪੁਰਾਣਾ ਹੀ ਹੈ? ਅੱਛਾ ਅੱਛਾ ਇਹ ਗਾਰਡਰ ਉਹ ਪੁਰਾਣੇ ਨੇ। ਤੇ ਇਹ ਲਾ ਕੇ ਕਿੱਥੇ ਰੱਖੇ ਜੇ? ਕੋਈ ਪਿਆ ਥੱਲੇ? ਸਿਰ ਉੱਤੇ ਕੋਈ ਨਾਸ਼ਾ ਲਿਖਿਆ ਹੋਇਆ ਪੁਰਾਣਾ ਕਿ ਨਹੀਂ? ਹੁੰਦਾ ਨਾ ਜਿਸ ਤਰ੍ਹਾਂ ਕੋਈ ਨੰਬਰ ਕਿਸੇ ਦਾ ਲੱਗਾ ਹੋਇਆ ਕਿਸੇ ਦਾ। ਬਾਕੀ ਕਿੱਥੋਂ ਨਕਸ਼ਾ ਵੇਖਿਆ? ਇਹ ਚਾਚਾ ਜੀ ਦੀ ਕਿਸੇ ਵੀਡੀਓ ਚਾੜੀ ਸਜੇ ਅੱਛਾ ਤੇ ਮੈਂ ਉਹਦੇ ਬਾਹਰ ਸਾਂ ਆਸਟ੍ਰੇਲੀਆ ਹਾਲਾ ਤੇ ਉੱਥੇ ਵੇਖਿਆ ਸੀ। ਉਹ ਤਾਂ ਭਾਈ ਨੂੰ ਸਮਝ ਲੱਗ ਗਈ ਨਾ, ਮੈਂ ਦੱਸਿਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿੰਨੇ ਬਣਾਈ ਸੀ। ਉਹ ਬੰਦਾ ਇੱਥੋਂ ਦਾ ਜੀ ਤੁਹਾਡੇ ਇਲਾਕੇ ਦੇ ਪਤਾ। ਆਹੋ
ਸਭ ਹੋ ਗਿਆ ਸਾਰਾ ਕੁਝ, ਮੁਹੱਬਤ ਤੁਹਾਡੀ। ਨੇ ਕਾਰੀਗਰ ਨੇ, ਲੇਕਿਨ ਇਹਨਾਂ ਨੂੰ ਪਤਾ ਹੈ ਕਿ ਇਹ ਨਹੀਂ ਬਣ ਸਕਦੀਆਂ। ਬਣਾਉਣਾ ਜਿਗਰੇ ਦੀ ਗੱਲ ਹੈ, ਕਰੋੜਾਂ ਰੁਪਏ ਲੱਗਦੇ ਨੇ। ਨਾਲੇ ਹੁਣ ਆਪਣਾ ਭਾਈ ਜੀ ਹੁਣ ਮਿਸਤਰੀ ਵੀ ਨਹੀਂ ਹੋ ਰਹੇ ਜਿਹੜੇ ਮਤਲਬ ਰਾਜ ਮਿਸਤਰੀ ਨੇ। ਵੇਖੋ ਉਹਨਾਂ ਨੇ ਬਗੈਰ ਸੀਮੈਂਟ ਸਰੀਏ ਤੋਂ ਖਿਲਾਰ ਛੜੀਆਂ ਨੇ ਉਹਨਾਂ ਨੇ ਸਾਰਾ ਕੁਝ। ਔਰ ਇਹ ਅੱਜ ਦਾ ਨਹੀਂ ਖਲੋਤਾ, ਪਤਾ ਨਹੀਂ ਕਿਦੋਂ ਦਾ ਖਲੋਤਾ। ਦੇਖੋ ਕਿਤੇ ਵੀ ਸਰੀਆ ਤੁਸੀਂ ਢਾਹ ਕੇ ਵੇਖ ਲਓ, ਕਿਤੋਂ ਸਰੀਆ ਨਹੀਂ ਨਿਕਲਣਾ। ਇਹ ਦੇਖੋ ਨਾ ਵਿੱਚ ਬਸ ਇੱਕ ਅੰਗਲਾਰਨ ਪਾਈ ਹੈ, ਉਹ ਇੱਟਾਂ ਦੇ ਵਿੱਚ ਵੀ ਸੀਮੈਂਟ ਵੀ ਨਹੀਂ ਲੱਗਾ। ਸੀਮੈਂਟ ਨਹੀਂ ਉਦੋਂ ਹੁਰਬਜੀ ਟਾਈਪ ਦਾ ਮਸਾਲਾ। ਆਹੋ ਆਹੋ ਆਹੋ, ਉਹ ਮਸਾਲਾ ਜਾਈ ਉਹ ਹੀ ਵੇਖਿਆ ਸੀ ਵੀ ਜਿਹੜਾ ਨਾ ਪੁਰਾਣੀਆਂ ਚੀਜ਼ਾਂ ਦੇ ਵਿੱਚ। ਇਹ ਵੀ ਮੇਰੇ ਖਿਆਲ ਗਲਾ ਬਾਅਦ ਚ ਪੂਰਿਆ। ਇਹ ਹੋਣਾ ਨਾ ਬਰਾਮ ਦਾ ਟਾਈਪ, ਸ਼ਾਇਦ ਲੱਗਦਾ ਇਸ ਤਰ੍ਹਾਂ ਹੀ ਹੈ ਜਿਹੜਾ। ਇਹ ਬੰਦ ਕੀਤਾ ਆਪ ਆਹੋ। ਰਸਤੇ ਬੰਦ ਕੀਤੇ, ਦਰਵਾਜ਼ੇ ਸੁਣ ਨਾ ਜੀ ਕੋਠੀ ਦਾ ਇੰਜ ਹਾਂ ਇੱਟਾਂ ਨੇ। ਕਿਹਦੀ ਅੱਛਾ ਛੋਟੀ ਇੱਟ ਨਾਲ ਨਹੀਂ ਬਣਦਾ ਹੈ ਮੋਟੀ ਇੱਟ ਹੀ ਹੈ। ਇੱਕ ਉਹਦੀ ਨਾ ਛੋਟੀ ਇੱਟ ਜਿਹੜੀ ਕਿਲੇ ਵਾਲੀ ਹੈ, ਸਾਰੀ ਮੋਟੀ ਲੱਗੀ ਹੈ ਨਾ। ਆਹੋ ਲੇਕਿਨ ਇਹ ਤੁਸੀਂ ਜਿਹੜਾ ਵੇਖੋ ਨਾ ਜ਼ਮੀਨ ਸਮਾਨ ਦਾ ਫਰਕ ਕਰ ਛੜਿਆ। ਆਹੋ ਦੀਵਾਰਾਂ ਜਿਹੜੇ ਅੰਦਰ ਬਣਾ ਰਹੇ ਨਾ, ਆਹੋ ਉਹ ਵੀ ਦੀਵਾਰਾਂ ਵੀ ਕਰਨੀਆਂ। ਵਾਹ ਜੀ ਵਾਹ। 80 ਪਿੰਡਾਂ ਦੇ ਲੰਗਾਰ ਗਏ ਸੀ ਜਦੋਂ ਕੋਠੀ ਪੂਰੀ ਕੀ ਬਾਤ ਹੈ, ਵਾਕਈ ਸਹੀ ਕਹਿ ਰਹੇ ਤੁਸੀਂ। ਇਹੋ ਜਿਹਾ ਬਣਾ ਸਕਦਾ ਅੱਜ ਕੱਲ। ਇਹ ਕੋਈ ਬਣਿਆ ਬਣਿਆ ਮੇਰੇ ਨਾਲ ਇੱਥੇ ਹੀ ਬਣਾਇਆ ਲਿਆ ਕੇ ਮਿਸਤਰੀਆਂ ਨੇ।